When the Americans believed they had an issue, whether their belief is validated or not, only the court can decide. They came to us and said, look, we have these concerns and we are sharing this with you and would like you to find out what is happening. The Canadians didn't do this. The US does not justify these separatist, terrorist, extremist activities in the name of freedom of speech. We have seen the US taking a much firmer position on misuse of freedom than we have seen Canada take. The US does not justify these separatist, terrorist, extremist activities in the name of freedom of speech. ਅਮਰੀਕਾ ਤੋਂ ਵੱਡੀ ਫਰੀडम ਆਫ ਸਪੀਚ ਕਿਤੇ ਨਹੀਂ ਹੈ। ਫਿਰ ਉਹ ਕਹਿ ਰਿਹਾ ਹੈ ਯੂਐਸ ਨੇ ਬੜੀ ਫਰਮ ਪੋਜੀਸ਼ਨ ਲਈ। ਦੱਸੋ ਜੀ ਕਿਹੜੀ ਫਰਮ ਪੋਜੀਸ਼ਨ ਲਈ ਉਹਨਾਂ ਨੇ? ਕੀ ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਨੂੰ ਬੈਨ ਕਰ ਦਿੱਤਾ ਹੈ? ਕੀ ਉਹਨਾਂ ਨੇ ਖਾਲਿਸਤਾਨ ਦੀਆਂ ਰੈਲੀਆਂ ਬੈਨ ਕੀਤੀਆਂ ਨੇ? ਕੈਨੇਡਾ ਹੈਜ਼ ਆਲਸੋ ਔਨ ਓਕੇਸ਼ਨਸ ਵੈਰੀ ਓਪਨਲੀ ਇੰਟਰਫੀਅਰਡ ਇਨ ਆਵਰ ਪੋਲੀਟਿਕਸ ਕਿ ਜੀ ਸਾਡੀ ਰਾਜਨੀਤੀ 'ਚ ਵੀ ਉਹਨੇ ਵੀ ਆਲ ਰਿਮੈਂਬਰ ਇਵੈਂਟਸ ਇਨ ਪੰਜਾਬ। I think the only Prime Minister in the world who publicly commented on it was the Canadian Prime Minister. I'd say we have apples and oranges here and I had not mixed up the two. ਉਹ ਫਾਰਮਰ ਮੂਵਮੈਂਟ ਦੀ ਗੱਲ ਕਰ ਰਿਹਾ ਕਿ ਭਾਈ ਉਹਦੇ 'ਚ ਜਸਟਿਨ ਟਰੂਡੋ ਨੇ ਕਿਹਾ ਕਿ ਭਾਈ ਉਹਨਾਂ ਨੂੰ ਪੀਸਫੁਲ ਅਸੈਂਬਲੀ ਦਾ ਹੱਕ ਹੈ ਕਿਉਂਕਿ ਜੋ ਤੁਸੀਂ ਹਰਿਆਣੇ 'ਚ ਕੀਤਾ, ਸੜਕਾਂ ਪੱਟੀਆਂ, ਬੁਲਡੋਜ਼ਰ ਲਾ ਕੇ ਕੀਤਾ, ਰੋਕਿਆ, ਵਾਟਰ ਕੈਨਨਸ ਯੂਜ਼ ਕੀਤੀਆਂ, ਉਹਨੇ ਕਦੇ ਵੀ ਵਿਦਨ ਜੋ ਚੱਲ ਰਿਹਾ ਉਹਦੇ ਬਾਰੇ ਉਹਦਾ ਕੋਈ ਕਮੈਂਟ ਨਹੀਂ ਸੀ। 1 to 1 ਤਾਂ ਤੁਹਾਨੂੰ ਜਸਟਿਨ ਟਰੂਡੋ ਨੇ ਵੀ ਕਿਹਾ, ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਗਈ 3 ਵਾਰ ਉੱਥੇ, 5 ਆਈਜ਼ ਕੰਟਰੀਜ਼ ਨੇ ਵੀ ਕਿਹਾ, ਉਹ ਤੁਹਾਨੂੰ ਯਕੀਨ ਨਹੀਂ ਹੋਇਆ। ਔਰ ਅਮਰੀਕਾ ਨੇ ਵੀ ਜਦੋਂ ਇੰਡਾਇਕਟਮੈਂਟ 29 ਨਵੰਬਰ ਨੂੰ ਫਾਈਲ ਕੀਤੀ ਉਦੋਂ ਤੁਹਾਨੂੰ ਆਇਆ ਉਹ ਦੈਟ ਹੈਜ਼ ਹੈਪਨਡ, ਅਸੀਂ ਵਿਲ ਸੀ ਦ ਇਨਕੁਆਇਰੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਉਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਵਿਦੇਸ਼ ਮੰਤਰੀ S.Jai Shankar ਅਮਰੀਕਾ ਸਾਹਮਣੇ ਤਾਂ ਪੂਰੀ ਤਰ੍ਹਾਂ ਲੰਮਾ ਪਿਆ ਹੋਇਆ ਹੈ ਪਰ ਕੈਨੇਡਾ ਦੇ ਖਿਲਾਫ ਉਸ ਦਾ ਲਗਾਤਾਰਤਾ ਨਾਲ ਜ਼ਹਿਰ ਉਗਲਣਾ ਜਾਰੀ ਹੈ। ਉਸਨੇ ਹਾਲ ਹੀ ਵਿੱਚ ਇੱਕ ਬੁੱਕ ਲਿਖੀ ਹੈ ਜਿਸ ਦਾ ਨਾਂ ਹੈ ਵਾਈ ਭਾਰਤ ਮੈਟਰਸ। ਇਸ ਕਿਤਾਬ ਸੰਬੰਧੀ ਟਾਈਮਸ ਆਫ ਇੰਡੀਆ ਦੇ ਪੱਤਰਕਾਰਾਂ ਨਾਲ ਗੁਫ਼ਤਗੂ ਦੌਰਾਨ ਉਸਨੇ ਆਪਣੀ ਬਿਮਾਰ ਮਾਨਸਿਕਤਾ ਦਾ ਜਿਹੜਾ ਇਜ਼ਹਾਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭਾਰਤ ਔਰ ਖਾਸ ਤੌਰ 'ਤੇ ਮੋਦੀ ਸਰਕਾਰ ਦੀਆਂ ਨੀਤੀਆਂ ਔਰ ਉਹਨਾਂ ਨੀਤੀਆਂ ਤੋਂ ਵੀ ਅਬਵ ਜਾ ਕੇ ਆਪਣੀ ਰੇਟਿੰਗ ਖੁਦ ਕਰਨਾ ਜਿਸ ਨੂੰ ਅਸੀਂ ਸੈਲਫ ਪੈਟਿੰਗ ਵੀ ਕਹਿੰਦੇ ਹਾਂ, ਉਸ ਤੋਂ ਵੀ ਬਿਯੋਂਡ ਜਾ ਕੇ ਜਦੋਂ ਕਿਸੇ ਬਾਰੇ ਕਿਹਾ ਜਾਂਦਾ ਹੈ ਕਿ ਵੀ ਇਸ ਦੇ ਵਿੱਚ 2 ਵੱਡੇ ਨੁਕਸ ਨੇ। ਉਹਨੇ ਕਿਹਾ ਜੀ ਕਿ ਇੱਕ ਤਾਂ ਇਹ ਕਿ ਵੀ ਇਹਦੀ ਆਪਣੀ ਔਕਾਤ ਕੁਛ ਨਹੀਂ ਹੈ ਪਰ ਇਹ ਆਪਣੇ ਆਪ ਨੂੰ ਜਿਹੜਾ ਹੈ ਉਹ ਮਹਾਰਾਜਾ ਸਮਝਦਾ। ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਆਪਣੀ ਔਕਾਤ ਤੋਂ ਕਿਤੇ ਵੱਧ ਐਵੈਲੂਏਟ ਕਰਦੇ ਹੋ। ਤੇ ਦੂਸਰਾ ਨੁਕਸ ਕਿ ਭਾਈ ਜਿਸ ਦੇ ਨਾਲ ਇਹਦਾ ਵਾਹ ਪਿਆ ਉਹਨੂੰ ਉਹ ਇੰਨਾ ਨੀਵਾਂ ਜਾਂ ਇੰਨਾ ਛੋਟਾ ਗਰਦਾਨਦਾ ਹੈ। ਇਹਦਾ ਦੂਜਾ ਨੁਕਸ ਹੈ ਕਿ ਜਿਹੜੀ ਦੁਸ਼ਮਣ ਦੀ ਤਾਕਤ ਹੈ ਉਸ ਤਾਕਤ ਨੂੰ ਘਟਾ ਕੇ ਦੇਖਦਾ ਹੈ ਤੇ ਆਪਣੇ ਆਪ ਨੂੰ ਵਧਾ ਕੇ ਦੇਖਦਾ। ਸੋ ਇਹ ਦੋਵੇਂ ਹੀ ਡਿਫਰੈਂਟ ਪਲੇਟਫਾਰਮ ਦੇ ਉੱਤੇ ਵੱਡੇ ਨੁਕਸ ਬਣ ਜਾਂਦੇ ਨੇ ਮਨੁੱਖ ਦੇ। ਭਾਰਤੀ ਸਿਸਟਮ ਦੇ ਹਵਾਲੇ ਨਾਲ ਕਹਿਣਾ ਹੋਏ ਕਿ ਬਈ $2-2.5 ਟ੍ਰਿਲੀਅਨ ਦੀ ਇਕੋਨਮੀ ਨੂੰ ਜੇ ਉਹਨਾਂ ਨੇ ਸੱਚਮੁੱਚ ਸਮਝ ਲਿਆ ਕਿ ਜੀ ਅਸੀਂ 2025 ਤੱਕ ਚੀਨ ਨੂੰ ਪਿੱਛੇ ਛੱਡ ਜਾਵਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਵਾਂਗੇ ਔਰ ਹਾਲਾਤ ਗਰਾਊਂਡ ਦੇ ਉੱਤੇ ਇਹ ਨੇ। ਹੁਣ ਈਵਨ ਮਾਲਦੀਵਸ ਨੂੰ ਲੈ ਕੇ ਜਿਹੜੀ ਸਾਰੀ ਚਰਚਾ ਇਹਨਾਂ ਦਿਨਾਂ 'ਚ ਰਹੀ ਹੈ, ਅਸੀਂ ਵੀ ਆਲਮੋਸਟ ਰੋਜ਼ਾਨਾ ਗੱਲ ਕੀਤੀ ਹੈ ਕਿ ਵੀ ਇਹਨਾਂ ਦੀ ਜਿਹੜੀ ਐਵਰੇਜ GDP ਹੈ ਜਾਂ ਪਰ ਕੈਪੀਟਾ ਇਨਕਮ ਹੈ ਇੰਡੀਆ ਦੀ ਉਹ 20-2200 ਤੋਂ ਜ਼ਿਆਦਾ ਨਹੀਂ। ਹਾਲਾਂਕਿ ਕਈਆਂ ਰੇਟਿੰਗਸ ਦੇ ਥੱਲੇ 1700-1800 ਹੈ ਐਨੂਅਲ। ਤੇ ਜਿਨ੍ਹਾਂ ਦੇ ਨਾਲ ਇਹ ਟਾਕਰਾ ਕਰਦੇ ਨੇ ਜੇ ਮਾਲਦੀਵਸ ਦੇ ਨਾਲ ਉਹ 7 ਗੁਣਾ ਜ਼ਿਆਦਾ ਹੈ, $16-17 ਹਜ਼ਾਰ ਹੈ ਉਹਨਾਂ ਦੀ।
ਜਿਸ ਕੈਨੇਡਾ ਨੂੰ ਚੈਲੰਜ ਕਰਦੇ ਨੇ ਉਹਨਾਂ ਦੀ $50,000 ਹੈ ਐਨੂਅਲ। ਹੁਣ ਤੁਸੀਂ $2,000 ਵਾਲੇ $50,000 ਨੂੰ ਔਰ ਦੁਨੀਆ ਨੂੰ ਜਿਹੜੇ ਡੋਨੇਟ ਕਰਨ ਵਾਲੇ ਨੇ, ਜਿਨ੍ਹਾਂ ਦੀ ਆਪਣੀ ਇਕੋਨਮੀ, ਆਪਣੀ ਟੈਕਨੋਲੋਜੀ, ਆਪਣਾ ਲੈਵਲ ਜਿਹੜਾ ਉਹ, ਲੇਕਿਨ ਤੁਸੀਂ ਇਹਨਾਂ ਦਾ ਆਪਣੇ ਆਪ ਨੂੰ ਇਹੀ ਨਹੀਂ ਕਿ ਵੱਡਾ ਕਰਕੇ ਆਂਕਣਾ। ਜਦੋਂ ਕੈਨੇਡਾ ਦੇ ਨਾਲ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਤੇ ਜਸਟਿਨ ਟਰੂਡੋ ਇਨਕਸ਼ਾਫ ਕਰਦੇ ਨੇ ਤੇ ਉਸ ਪੀਰੀਅਡ ਦੇ ਇਹਨਾਂ ਦੇ ਸਿਆਣੇ ਬਿਆਣੇ ਜਿਹੜੇ ਆਪਣੇ ਆਪ ਨੂੰ, ਉਹਨਾਂ 'ਚ ਫੋਰਨ ਸਰਵਿਸ ਤੱਕ ਦੇ ਐਕਸ ਐਂਬੈਸਡਰ ਰਹੇ ਲੋਕ ਵੀ ਕਿ ਜੀ ਬੰਦ ਕਰੋ ਕੈਨੇਡਾ ਦੇ, ਕੱਢੋ ਇੱਥੋਂ, ਇਹਨਾਂ ਨਾਲ ਵਪਾਰ ਬੰਦ ਕਰੋ, ਇਹਨਾਂ ਨੂੰ ਜਿਹੜਾ ਅਸੀਂ ਭਿਖਾਰੀ ਬਣਾ ਦਿਆਂਗੇ, ਇਹਨਾਂ ਨੂੰ ਭੁੱਖੇ ਮਾਰ ਦਿਆਂਗੇ, ਇਹਨਾਂ ਨੂੰ ਇਹ ਕਰ ਦਿਆਂਗੇ। ਹਾਲਾਂ ਉਦੋਂ ਸਿਆਣਿਆਂ ਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਕੈਨੇਡਾ ਦੇ ਨਾਲ ਤੁਹਾਡਾ ਕੀ ਮੁਕਾਬਲਾ ਹੈ, ਜਿੰਨੀ ਤੁਹਾਡੀ ਆਬਾਦੀ ਹੈ ਉਹ ਸਿਰਫ 4 ਕਰੋੜ ਨੇ ਤੇ ਉਹ ਦੁਨੀਆ ਦੀਆਂ 7 ਵੱਡੀਆਂ ਇਕੋਨਮੀਜ਼ ਦੇ ਵਿੱਚ ਆਉਂਦੇ ਨੇ, ਔਰ ਤੁਹਾਡੇ ਤਾਂ ਜਿਹੜੀਆਂ ਇੱਥੇ ਤੁਸੀਂ ਦਾਲਾਂ ਵੀ ਖਾਂਦੇ ਉਹ ਵੀ ਕੈਨੇਡਾ ਤੋਂ ਆਉਂਦੀਆਂ ਤੇ ਤੁਹਾਡੇ ਇੱਥੇ ਦਾਲਾਂ ਬਣਦੀਆਂ। ਤੁਸੀਂ ਤਾਂ ਇਸ ਮੁਲਕ ਜਿਹਨੂੰ ਐਗਰੀਕਲਚਰ ਪ੍ਰਧਾਨ ਕਹਿੰਦੇ ਹੋ ਆਪਣੀਆਂ ਦਾਲਾਂ ਵੀ ਨਹੀਂ ਉਗਾਉਂਦੇ ਜੀ, ਔਰ ਬਾਕੀ ਤਾਂ ਤੁਸੀਂ ਉਹਨਾਂ ਦਾ ਕੈਨੇਡਾ ਦਾ ਜਾਂ ਦੂਸਰੇ ਦਾ ਕੀ ਮੁਕਾਬਲਾ ਕਰਨਾ। ਲੇਕਿਨ ਇਹ ਹੁੰਦਾ ਹੈ ਵੀ ਇੱਕ ਵਾਰ ਜਦੋਂ ਤੁਸੀਂ ਇਸ ਕਿਸਮ ਦੇ, ਇਹਨਾਂ ਨੂੰ ਭਾਰਤ ਨੂੰ ਇਹ ਲੱਗਦਾ ਸੀ ਕਿਉਂਕਿ ਉਸ ਤੋਂ ਪਹਿਲਾਂ ਜਿਸ ਕਿਸਮ ਦਾ ਗੁੱਡਾ ਇਹਨਾਂ ਦਾ ਅਮਰੀਕਾ ਨੇ ਬੰਨਿਆ ਸੀ, ਔਰ ਮੈਂ ਸਮਝਦਾ ਵੀ ਫਿਊਚਰ ਦੇ ਵਿੱਚ ਜਿਹੜੇ ਇੰਡੀਪੈਂਡੈਂਟ ਮਾਈਂਡਡ ਐਨਾਲਿਟੀਕਲ ਐਂਗਲ ਤੋਂ ਇਹ ਸਾਰੇ ਬਿਰਤਾਂਤ ਨੂੰ ਲਿਖਣਗੇ ਕਿ ਭਾਈ ਜਿਹਦੇ ਲਈ ਲਫ਼ਜ਼ ਪੰਜਾਬੀ ਦਾ ਤਾਂ ਚੰਬਲਾਣਾ ਹੁੰਦਾ ਕਿ ਵੀ ਭਾਰਤ ਇੰਨਾ ਚਾਂਬਲਿਆ ਕਿਉਂ ਜਾਂ ਇਹਨੂੰ ਕਿਹਨੇ ਚੰਬਲਾਇਆ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ 9/11 ਤੋਂ ਬਾਅਦ ਇੱਕ ਪੈਨਿਕ ਮੋਡ 'ਚ ਗਿਆ, ਕਿਉਂਕਿ ਅਮਰੀਕਾ 'ਚ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਜਿਹੜਾ ਨੀਅਰੈਸਟ ਹਮਲਾ ਅਮਰੀਕਨ ਬਾਰਡਰ 'ਤੇ ਹੋਇਆ ਉਹ ਪਰਲ ਹਾਰਬਰ ਸੀ। ਕਦੇ ਵੀ ਅਮਰੀਕਨ ਮੇਨਲੈਂਡ 'ਤੇ ਨਹੀਂ ਸੀ ਹਮਲਾ ਹੋਇਆ। ਔਰ 9/11 ਔਰ ਜਿਸ ਇੰਟੈਂਸਿਟੀ ਦਾ ਜਿਹਦੇ 'ਚ 4000 ਦੇ ਕਰੀਬ ਅਮਰੀਕਨ, ਉਹ ਬੇਸ਼ੱਕ ਵਰਲਡ ਟ੍ਰੇਡ ਸੈਂਟਰ ਹੋਏ ਜਾਂ ਪੈਂਟਾਗਨ ਹੋਏ, ਉਹ ਸਾਰੇ ਨੂੰ ਨਿਸ਼ਾਨਾ ਬਣਾਉਣਾ ਸੀ। ਸੋ ਅਮਰੀਕਾ ਨੇ ਇੱਕਦਮ, ਔਰ ਕੋਈ ਜਿਹੜੇ ਉਸ ਵੇਲੇ ਅਜੇ ਤਾਜ਼ਾ ਪ੍ਰੈਜ਼ੀਡੈਂਟ ਬਣਿਆ ਸੀ ਜੂਨੀਅਰ ਬੁਸ਼, ਉਸ ਲੈਵਲ ਦੀ ਟੀਮ ਵੀ ਉਹਨਾਂ ਦੇ ਕੋਲ ਨਹੀਂ ਸੀ, ਉਸ ਕਿਸਮ ਦਾ ਵਿਜ਼ਨ ਵੀ ਨਹੀਂ ਸੀ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਈਵਨ ਬਾਈਡਨ ਨੇ ਜਦੋਂ ਨੈਤਨਯਾਹੂ ਨੇ ਹਮਾਸ ਦੇ 7 ਅਕਤੂਬਰ ਦੇ ਹਮਲੇ ਤੋਂ ਬਾਅਦ ਰੀਟੈਲੀਏਟਰੀ ਲਾਈਨ ਸ਼ੁਰੂ ਕੀਤੀ ਤੇ ਬਾਈਡਨ ਨੇ ਇੱਕ ਪੀਸ ਆਫ ਐਡਵਾਈਸ ਉਹਨੂੰ ਦਿੱਤਾ ਸੀ ਕਿ ਵੀ ਅਸੀਂ ਵੀ 9/11 ਤੋਂ ਬਾਅਦ ਇਰੈਸ਼ਨਲ ਹੋ ਗਏ ਸੀ, ਐਂਗਰ ਦੇ ਵਿੱਚ, ਗੁੱਸੇ ਦੇ ਵਿੱਚ, ਔਰ ਤੁਸੀਂ ਉਹ ਕੰਮ ਨਾ ਕਰੋ। ਹਾਲਾਂ ਨਾ ਉਹਨੇ ਸੁਣਿਆ ਪਹਿਲੇ ਦੌਰ 'ਚ ਵੀ ਇਵੇਂ ਹੀ ਰਿਹਾ। ਲੇਕਿਨ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਪੋਸਟ 9/11 ਅਮਰੀਕਾ ਦੀਆਂ ਨੀਤੀਆਂ 'ਚੋਂ ਇੱਕ ਤਾਂ ਜ਼ਾਹਰ ਹੈ ਜੋ ਅਫਗਾਨਿਸਤਾਨ ਦੇ ਨਾਲ ਕੀਤਾ, ਉਹ ਵੀ ਆਪਣੇ ਆਪ ਦੇ ਵਿੱਚ ਓਵਰ ਰਿਐਕਸ਼ਨ ਸੀ। ਇਰਾਕ ਵਾਰ 2003 'ਚ, ਤੇ ਜੇ ਭਾਰਤ ਦੇ ਹਵਾਲੇ ਨਾਲ ਕਹਿਣਾ ਹੋਏ, ਅਮਰੀਕਾ ਨੂੰ ਆਲ ਆਫ ਏ ਸਡਨ ਜਿਹੜਾ ਬਾਕੀ ਚੈਲੰਜਸ ਜਾਂ ਭਾਰਤ ਵਰਗੇ ਮੁਲਕ ਦਾ ਟਰੈਕ ਰੈਕਡ ਕੀ ਹੈ ਡਿਊਰਿੰਗ ਕੋਲਡ ਵਾਰ ਈਰਾ ਜਾਂ ਸਭ ਬੈਕ ਬਰਨਰ 'ਤੇ ਚਲਾ ਗਿਆ। ਉਹਨਾਂ ਨੂੰ ਇਸਲਾਮਿਕ ਟੈਰਰਿਜ਼ਮ, ਇਸਲਾਮਿਕ ਦਹਿਸ਼ਤਗਰਦੀ, ਇਹ ਲਫ਼ਜ਼ ਇੰਨਾ ਉਭਾਰਿਆ ਗਿਆ, ਔਰ ਉਹਨਾਂ ਨੂੰ ਫਿਰ ਇਹੀ ਹੋਇਆ ਵੀ ਇਹਦੇ 'ਚ ਕੌਣ ਸਾਡਾ ਸਹਿਯੋਗੀ ਹੈ। ਔਰ ਲਾਈਨ ਵੀ ਇੰਨੀ ਸ਼ਾਰਪ ਜੂਨੀਅਰ ਬੁਸ਼ ਨੇ ਖਿੱਚ ਦਿੱਤੀ, ਇਧਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ, ਕਿ ਵਿੱਚ ਵਿਚਾਲੇ ਵਾਲੀ ਕੋਈ ਲਾਈਨ ਨਹੀਂ। ਸੋ ਜ਼ਾਹਿਰ ਹੈ ਵੀ ਉਸ ਦੇ ਵਿੱਚ ਭਾਰਤ ਨੂੰ ਚੰਬਲਾਣਾ ਉਸ ਦਾ ਇੱਕ ਹਿੱਸਾ ਬਣ ਗਿਆ ਨੀਤੀ ਦਾ। ਔਰ ਉਸ ਤੋਂ ਫੌਰਨ ਬਾਅਦ, ਕਿਉਂਕਿ ਮਨਮੋਹਨ ਸਿੰਘ ਸਰਕਾਰ 10 ਸਾਲ ਰਹੀ 2004 ਤੋਂ 2014 ਤੱਕ, ਸੋ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਹੀ ਇੰਡੋ US ਨਿਊਕਲੀਅਰ ਡੀਲ ਹੋਈ, ਭਾਰਤ ਨੂੰ ਆਫ ਦਾ ਹੁੱਕ ਕੀਤਾ ਗਿਆ ਪ੍ਰੈਸਲਰ ਅਮੈਂਡਮੈਂਟ ਤੋਂ, ਜਿਹੜੀ ਭਾਰਤ 'ਤੇ ਔਰ ਪਾਕਿਸਤਾਨ 'ਤੇ ਲਾਗੂ ਹੋਈ ਸੀ 1998 ਦੇ ਨਿਊਕਲੀਅਰ ਧਮਾਕਿਆਂ ਤੋਂ ਬਾਅਦ। ਔਰ ਹੌਲੀ ਜਿਉਂ ਹੀ ਈਵਨ ਇਹ ਸੋ ਕਾਲਡ ਇਸਲਾਮਿਕ ਐਕਸਟ੍ਰੀਮਿਜ਼ਮ ਜਾਂ ਇਸਲਾਮਿਕ ਦਹਿਸ਼ਤਗਰਦੀ ਦਾ ਦੌਰ ਇਹਨਾਂ ਦੇ ਕਹਿਣ ਨਾਲ ਮੁੱਕਿਆ 10 ਸਾਲ ਬਾਅਦ, ਜਦੋਂ ਇਹਨਾਂ ਨੇ ਉਹਨੂੰ ਉਸਾਮਾ ਨੂੰ ਮਾਰ ਵੀ ਲਿਆ ਔਰ ਦੂਜੇ ਵੀ, ਉਦੋਂ ਤੱਕ ਇੱਕ ਨਵਾਂ ਦੈਂਤ ਜਿਸ ਢੰਗ ਨਾਲ ਖੜਾ ਕੀਤਾ ਗਿਆ ਉਹ ਚਾਈਨਾ ਕੰਟੇਨਮੈਂਟ ਪਾਲਿਸੀ। ਸੋ ਜਿਵੇਂ ਇਸਲਾਮਿਕ ਦਹਿਸ਼ਤਗਰਦੀ ਦੇ ਨਾਂ ਥੱਲੇ ਵੀ ਉਹਨਾਂ ਨੂੰ ਲੱਗਦਾ ਸੀ ਵੀ ਭਾਰਤ ਸਾਡਾ ਸਹਿਯੋਗੀ ਹੈ, ਆਲਰੇਡੀ ਉਸ ਕਿਸਮ ਦਾ ਹਿੰਦੂਤਵਾ ਦਾ ਮਾਈਂਡ ਸੈਟ ਉਹਨਾਂ ਨੂੰ ਪਤਾ ਸੀ। ਚਾਈਨਾ ਕੰਟੇਨਮੈਂਟ ਤਾਂ ਬਿਲਕੁਲ ਹੀ ਚਾਈਨਾ ਦੇ ਨਾਲ ਇੰਡੀਆ ਦਾ ਬਾਰਡਰ, ਨੇਬਰਹੁੱਡ,
62 ਦਾ ਔਰ ਦੂਸਰਾ ਤੀਸਰਾ ਉਹ ਬਿਲਕੁਲ ਫਿੱਟ ਬਹਿੰਦਾ ਸੀ। ਔਰ ਉਹਦਾ ਨਤੀਜਾ ਇਹ ਹੋਇਆ ਵੀ ਜਿਹੜੇ ਸਕਸੈਸਿਵ ਰਜੀਮ ਜੂਨੀਅਰ ਬੁਸ਼ ਤੋਂ ਬਾਅਦ ਓਬਾਮਾ ਦੀਆਂ 2 ਟਰਮਸ ਔਰ ਫਿਰ ਟਰੰਪ ਔਰ ਫਿਰ ਬਾਈਡਨ ਦੀ ਪਹਿਲੀ ਟਰਮ ਜਿਹੜੀ ਹੁਣ ਮੁੱਕਣ ਕੰਢੇ ਹੈ, ਇਹ ਸਾਰੇ ਦੇ ਵਿੱਚ ਭਾਰਤ ਦਾ ਅਦਰਵਾਈਜ਼ ਕੀ ਰਿਕਾਰਡ ਹੈ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ, ਈਵਨ ਵਿਦਨ ਉਹ ਕੀ ਮਾਈਨੋਰਟੀਜ਼ ਨਾਲ ਕਰ ਰਿਹਾ ਇਹਦੇ ਪ੍ਰਤੀ। ਔਰ ਅਸੀਂ ਗੱਲ ਕੀਤੀ ਕਿ ਕਿਵੇਂ US ਸਰਫ ਦੀ ਰਿਪੋਰਟ ਜਿਹੜੀ ਪਿਛਲੇ 3 ਸਾਲ ਤੋਂ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਣ ਦੀ ਰਹੀ ਹੈ, ਉਹ ਸਾਰਿਆਂ ਨੂੰ ਵੀ ਇਗਨੋਰ ਕਰਕੇ ਭਾਰਤ ਨੂੰ ਜਿਹੜਾ ਹੈ ਉਹਨਾਂ ਨੇ ਆਫ ਦਾ ਹੁੱਕ ਕੀਤਾ। ਹੁਣ ਇਸ ਸਭ ਚੋਂ ਹੀ ਇਹ ਚਾਂਬਲੇ ਇਸ ਹੱਦ ਤੱਕ ਚਾਂਬਲ ਗਏ ਕਿ ਇਹਨਾਂ ਨੂੰ ਲੱਗਾ ਕਿ ਵੀ ਅਸੀਂ ਜੋ ਮਰਜ਼ੀ ਕਰੀਏ ਇਸ ਦਾ ਜਵਾਬਦੇਹੀ ਨਹੀਂ ਹੈ। ਔਰ ਉਸ ਚੋਂ ਉਹਨਾਂ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਨਿਕਲੀ। ਪਾਕਿਸਤਾਨ ਦੇ ਵਿੱਚ ਤਾਂ ਲੰਮੇ ਸਮੇਂ ਤੋਂ ਹੀ ਕਰ ਰਹੇ ਸੀ, ਕੁਲਭੂਸ਼ਣ ਯਾਦਵ ਉਹਨਾਂ ਦੇ ਕੋਲ ਹੈ ਪਾਕਿਸਤਾਨ ਕੋਲ, ਔਰ ਉੱਥੇ ਤਾਂ ਕਿਲਿੰਗਸ ਕਰ ਹੀ ਰਹੇ ਸੀ ਵਿੱਚ ਵੜ ਕੇ, ਔਰ ਅਫਗਾਨਾਂ ਨਾਲ ਤਾਲਿਬਾਨ ਦੇ ਵਿਰੋਧੀ ਗਰੁੱਪ ਵਿਦਨ ਪਾਕਿਸਤਾਨ ਦਹਿਸ਼ਤਗਰਦੀ। ਪਰ ਜੋ ਕੰਮ ਇਹਨਾਂ ਨੇ, ਔਰ ਮੈਨੂੰ ਇਹ ਲੱਗਦਾ ਅਸੀਂ ਹੁਣੇ ਹੀ ਗੱਲ ਕਰਕੇ ਹਟੇ ਕਿ ਵੀ ਉਦੋਂ ਉਹਨਾਂ ਨੇ ਉਹ ਇੱਕ ਸੀਕ੍ਰੇਟ ਆਪਰੇਸ਼ਨ ਸੀ ਏਅਰ ਇੰਡੀਆ ਦਾ, ਉਸ ਵੀ ਇਹ ਕਿਉਂਕਿ ਕੈਨੇਡਾ ਨਾ ਅਲਰਟ ਸੀ ਫੁੱਲੀ ਔਰ ਨਾ ਹੀ ਉਸ ਲੈਵਲ ਦੇ ਉੱਤੇ ਜਿਹੜਾ ਉਹ ਕੋਈ ਇਨਵੈਸਟੀਗੇਸ਼ਨ ਹੋਈ ਰਾਦਰ, ਕਿਉਂਕਿ ਉਹਨਾਂ ਦਾ ਆਪਣੇ ਫਲॉ ਸੀ RCMP ਔਰ ਦੂਜਿਆਂ ਦੇ। ਸੋ ਉਹਨਾਂ ਨੇ ਆਡੀਓ ਟੇਪਸ ਡਿਸਟਰੋਏ ਕਰਨਾ। ਔਰ ਦੂਸਰਾ ਔਰ ਜਿਹਨਾਂ 2 ਰਾਈਟਰਸ ਦੀ ਮੈਂ ਗੱਲ ਕੀਤੀ ਹੈ, ਜ਼ਾਹਿਰ ਕਸ਼ਮੀਰੀ ਔਰ ਜਿਹੜੇ ਦੂਸਰੇ ਨੇ ਬ੍ਰਾਇਨ ਮੈਕੈਂਡਰਿਊ, ਜਿਨ੍ਹਾਂ ਨੇ ਕਿਤਾਬ ਲਿਖੀ, ਮੈਂ ਪਹਿਲਾਂ ਸ਼ਾਇਦ ਨਾ ਕੋਈ ਹੋਰ ਲਿਆ, ਮਾਈਕ ਕਿਹਾ, ਬ੍ਰਾਇਨ ਮੈਕੈਂਡਰਿਊ। ਹੁਣ ਉਸ ਲੈਵਲ ਤੱਕ ਤਾਂ ਰਿਹਾ, ਇਨਰ ਵੀ ਇੰਟਰਫੀਅਰੈਂਸ ਰਹੀ, ਲੇਕਿਨ ਜਿਸ ਇੰਪਿਊਨਿਟੀ ਨਾਲ ਉਹਨਾਂ ਨੇ ਸਮਝਿਆ ਵੀ ਅਸੀਂ ਹੁਣ ਆਪਰੇਟ ਕਰ ਸਕਦੇ ਹਾਂ, ਉਹ ਅਵਤਾਰ ਸਿੰਘ ਖੰਡੇ ਦੀ ਜਿਹੜੀ ਹੈ ਸ਼ਹਾਦਤ, ਉਸ ਤੋਂ ਸਾਲ ਪਹਿਲਾਂ ਅਸੀਂ ਦੇਖਦੇ ਰਿਪਦਮਨ ਸਿੰਘ ਮਲਕ, ਉਹ ਵੀ ਕਿ ਜੀ ਦੋਨਾਂ ਦੇ ਇੱਕ ਦੂਜੇ ਦੇ ਖਾਤੇ 'ਚ ਪਾ ਦਿਓ ਜੀ, ਖਾਲਿਸਤਾਨੀਆਂ ਨੇ ਮਾਰਤਾ ਉਹਨੂੰ ਕਿਉਂਕਿ ਜਾ ਕੇ ਉਹ ਅਜੀਤ ਡੋਵਲ ਨੂੰ ਮਿਲਿਆ ਜਾਂ ਇੰਡੀਅਨ ਮੀਡੀਆ ਤੇ ਬੈਠ ਕੇ ਖਾਲਿਸਤਾਨ ਦੀ ਖਿਲਾਫਤ ਕਰ। ਔਰ ਫਿਰ ਅਸੀਂ ਪੰਨੂ ਮਰਡਰ ਪਲਾਟ ਦੇ ਥੱਲੇ ਦੇਖਦੇ ਹਾਂ ਜੋ ਜੂਨ ਦੇ ਮਹੀਨੇ 'ਚ ਇਹਨਾਂ ਨੇ, ਔਰ ਉਹਦੇ 'ਚ ਜਦੋਂ ਕਿ ਉਹ ਵਿਦਆਊਟ ਹੈਜ਼ੀਟੇਸ਼ਨ ਕਹਿ ਰਿਹਾ ਉਹਨੂੰ ਨਿਖਿਲ ਗੁਪਤਾ ਜਿਹੜਾ ਕੰਟਰੈਕਟ ਜਿਹੜਾ ਕਿਲਰ ਹੈ ਕਿ ਅਸੀਂ ਤਾਂ ਤੁਹਾਨੂੰ 2-2 3-3 ਟਾਰਗੇਟ ਦੇਵਾਂਗੇ ਹਰ ਮਹੀਨੇ ਦੇ। ਹੁਣ ਇਸ ਸਾਰੇ ਤੋਂ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਪਰਦਾ ਚੁੱਕਦੇ ਨੇ ਕੈਨੇਡੀਅਨ ਪਾਰਲੀਮੈਂਟ 'ਚ, ਭਾਰਤ ਨੂੰ ਖੁੱਲ੍ਹੇ ਤੌਰ ਦੇ ਉੱਤੇ ਜ਼ਿੰਮੇਵਾਰ ਦੱਸਦੇ ਨੇ ਔਰ ਉਹਨਾਂ ਦੇ ਰਾਹ ਦਾ ਬੰਦੇ ਨੂੰ ਉੱਥੋਂ ਕੱਢ ਦਿੰਦੇ ਨੇ, ਜਿਹੜਾ ਫਿਰ ਪਰਸਿਊ ਕੀਤਾ ਜਾਂਦਾ ਈਵਨ ਅਮਰੀਕਾ ਔਰ ਦੂਜਿਆਂ ਵੱਲੋਂ ਵੀ। ਔਰ ਤੁਸੀਂ ਭਾਰਤ ਦਾ ਰਿਐਕਸ਼ਨ ਉਸ ਤੋਂ ਪਹਿਲਾਂ G20 ਵੇਲੇ ਜਸਟਿਨ ਟਰੂਡੋ ਦੇ ਨਾਲ ਕੀ ਰਵੱਈਆ ਰਿਹਾ, ਔਰ ਉਦੋਂ ਤੋਂ ਹੁਣ ਤੱਕ। ਹਾਲਾਂਕਿ ਜਿਉਂ ਹੀ ਅਮਰੀਕਾ ਦੀ ਇੰਡਾਇਕਟਮੈਂਟ 29 ਨਵੰਬਰ ਨੂੰ ਨਿਖਿਲ ਗੁਪਤਾ ਦੇ ਖਿਲਾਫ ਡਿਸਟ੍ਰਿਕਟ ਕੋਰਟ ਨਿਊਯਾਰਕ 'ਚ ਆਉਂਦੀ ਹੈ, ਉਦੋਂ ਅਮਰੀਕਾ ਬਾਰੇ ਤਾਂ ਇਹਨਾਂ ਨੂੰ ਹੋਇਆ ਜੀ ਅਸੀਂ ਹਾਈ ਪਾਵਰ ਕਮੇਟੀ ਬਣਾ ਰਹੇ ਔਰ ਉਹ ਇਨਵੈਸਟੀਗੇਟ ਕਰੇਗੀ। ਲੇਕਿਨ ਮੈਂ ਇਹ ਦੇਖ ਰਿਹਾ ਕਿ ਵੀ ਇਹਦੇ ਬਾਵਜੂਦ ਕਿ ਕੈਨੇਡਾ 'ਚ ਜੋ ਵੀ ਅਮਰੀਕਾ ਨੇ ਕਿਹਾ ਜਾਂ ਕੈਨੇਡਾ ਨੇ ਕਿਹਾ, ਇਹ ਟੁਗੈਦਰ 5 ਆਈਜ਼ ਕੰਟਰੀਜ਼ ਦਾ ਹੀ ਡਿਸੀਜਨ ਹੈ। ਜਸਟਿਨ ਟਰੂਡੋ ਉਸੇ ਹੀ ਲੀਡ ਨੂੰ ਫੋਲੋ ਕਰ ਰਹੇ ਨੇ ਜਿਹੜੀ ਇੱਥੋਂ ਗਈ, ਔਰ ਫਰਦਰ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਅਸੀਂ ਲੇਟੈਸਟ ਖਬਰ ਡਿਸਕਸ ਕੀਤੀ ਸੀ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ 2 ਕਿਲਰ ਜਿਹੜੇ ਉਹਨਾਂ ਦੇ ਰਡਾਰ 'ਤੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਹੁਣ ਭਾਰਤ ਨੇ ਅਮਰੀਕਾ ਦੀ ਇੰਡਾਇਕਟਮੈਂਟ ਤੋਂ ਬਾਅਦ ਤਾਂ ਜਿਹਨੂੰ ਕਹਿੰਦੇ ਨੇ ਵੀ ਭਿੱਜੀ ਬਿੱਲੀ ਬਣ ਗਏ ਕਿ ਜੀ ਅਸੀਂ ਇਨਕੁਆਇਰੀ ਕਰ ਦਿੱਤੀ, ਬਣਾ ਦਿੱਤੀ ਹੈ, ਉਹਨੂੰ ਇਨਵੈਸਟੀਗੇਟ ਕਰਾਂਗੇ। ਹਾਲਾਂਕਿ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਨਿਖਿਲ ਗੁਪਤੇ ਨੂੰ ਪ੍ਰੋਟੈਕਟ ਕਰਨ ਦੇ ਲਈ ਕਿਸ ਹੱਦ ਤੱਕ ਈਵਨ ਉਹਦੀ ਜਾਨ ਨੂੰ ਖਤਰੇ ਦੀ ਗੱਲ ਵੀ ਜਦੋਂ ਆਈ ਵੀ ਉਹਨੂੰ ਮਾਰਨਾ ਵੀ ਚਾਹੁੰਦੇ ਨੇ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਵੀ ਕਿਵੇਂ ਕੋਰਟ ਕੀਤਾ ਮੋਦੀ ਨੇ ਚੈਕ ਰਿਪਬਲਿਕ ਦੇ ਪ੍ਰਾਈਮ ਮਿਨਿਸਟਰ ਨੂੰ, ਤੇ ਡਿਲੇ ਟੈਕਟਿਕ ਦੇ ਥੱਲੇ ਇਕੱਲਾ ਇਹੀ ਨਹੀਂ ਕਿ ਨਿਖਿਲ ਗੁਪਤੇ ਦਾ ਵਕੀਲ ਉੱਥੇ ਹੈ, ਨਿਊਯਾਰਕ ਕੋਰਟ ਦੇ ਵਿੱਚ ਵੀ ਜਿਹੜਾ ਇਹ ਉਹਦੇ ਵਕੀਲ ਨੇ ਫਾਈਲ ਕੀਤਾ ਹੈ ਕਿ ਜੀ ਮੋਰ ਜਾਣਕਾਰੀ ਦਿਓ ਸਾਨੂੰ ਔਰ ਉਹਦੇ ਧਾਰਮਿਕ ਰਾਈਟਸ ਔਰ ਫਲਾਣਾ, ਉਹਨੂੰ ਸੋਲੀਟਰੀ ਕਨਫਾਈਨਮੈਂਟ 'ਚ ਰੱਖਿਆ ਇਹ ਉਹ। ਹੁਣ ਕਿਸੇ ਪੱਤਰਕਾਰ ਨੇ ਜਾਂ ਕਿਸੇ ਨੇ ਇਨਵੈਸਟੀਗੇਟਿਵ ਜਰਨਲਿਸਟ ਨੇ ਨਹੀਂ ਪੁੱਛਿਆ ਕਿ ਵੀ ਨਿਖਿਲ ਗੁਪਤੇ ਦਾ ਟੱਬਰ ਕੌਣ ਹੈ, ਉਹ ਜਿਹੜਾ ਚੈਕ ਰਿਪਬਲਿਕ 'ਚ ਵਕੀਲ ਹੈ ਉਹਦੀ ਫੀਸ ਕਿਹਨੇ ਦਿੱਤੀ ਹੈ, ਅਮਰੀਕਨ ਨਿਊਯਾਰਕ ਕੋਰਟ ਜਿਹਨੂੰ ਖੜਾ ਕੀਤਾ ਉਹਦੀ ਵਕੀਲ ਉਹ ਕਿਹਨੇ ਵਕੀਲ ਕੀਤਾ, ਹੂ ਇਜ਼ ਬਿਹਾਈਂਡ ਇਟ। ਸੋ ਜ਼ਾਹਿਰ ਹੈ ਵੀ ਇੱਕ ਪਾਸੇ ਇਹਨਾਂ ਦਾ ਇਹ ਪਾਰਟ ਚੱਲ ਰਿਹਾ,
ਲੇਕਿਨ ਨਾਲ ਦੀ ਨਾਲ ਇਹਨਾਂ ਨੇ ਉਹ ਜਿਹੜਾ ਨੈਗੇਟਿਵ ਪ੍ਰੋਪੇਗੈਂਡਾ ਹੈ ਕੈਨੇਡਾ ਦੇ ਅਗੇਂਸਟ ਉਹ ਬਰਾਬਰ ਜਾਰੀ ਰੱਖਿਆ ਹੋਇਆ। ਅਮਰੀਕਾ ਦੇ ਬਾਰੇ ਉਹ ਬੜੇ ਫੇਅਰਨੈਸ ਵਾਂਗ ਲੱਗਦੇ ਨੇ ਕਿ ਜੀ ਗੱਲ ਕਰਦੇ ਨੇ। ਹੁਣ ਇਹਦਾ ਲੇਟੈਸਟ ਸਬੂਤ, ਹਾਲਾਂਕਿ ਮੈਨੂੰ ਇਹ ਠੀਕ ਨਹੀਂ ਲੱਗਾ ਕਿ ਕੈਨੇਡਾ ਦਾ ਜਿਹੜਾ ਐਂਬੈਸਡਰ ਹੈ ਭਾਰਤ ਦੇ ਵਿੱਚ ਪਿਛਲੇ ਦਿਨਾਂ 'ਚ ਜਿਹੜਾ ਗੁਜਰਾਤ ਦੇ ਵਿੱਚ ਵਾਈਬਰੈਂਟ ਗੁਜਰਾਤ ਗਲੋਬਲ ਸਮਿਟ ਹੋਈ, ਉਹਦੇ 'ਚੋਂ ਗਿਆ ਮੈਕਸੇ, ਤੇ ਉਹਦੇ 'ਚ ਉਹਨੇ ਕਿਹਾ ਕਿ ਡਿਸਪਾਈਟ ਰੀਸੈਂਟ ਟੈਂਸ਼ਨਸ ਲੌਂਗ ਟਰਮ ਸਟ੍ਰੈਟੇਜਿਕ ਇੰਟਰਸਟ ਆਫ ਇੰਡੀਆ ਐਂਡ ਕੈਨੇਡਾ ਆਰ ਅਲਾਈਨਡ ਐਨਵੋਏ ਕੈਮਰਨ। ਹੁਣ ਇਹ ਕੈਮਰਨ ਨੇ ਕਹਿ ਰਿਹਾ ਕਿ ਜੀ ਵੀ ਭਾਵੇਂ ਜਿਹੜਾ ਪਿਛਲੇ ਮਹੀਨਿਆਂ 'ਚ ਟੈਂਸ਼ਨ ਹੋਈ ਹੈ ਲੇਕਿਨ ਸਾਡੇ ਬੜੇ ਲੌਂਗ ਟਰਮ ਸਟ੍ਰੈਟੇਜਿਕ ਇੰਟਰਸਟ ਨੇ ਔਰ ਬਿਜ਼ਨਸ ਟੂ ਬਿਜ਼ਨਸ ਟਾਈਜ਼ ਵਿਲ ਸਪੋਰਟ ਜੌਬ ਕ੍ਰੀਏਸ਼ਨ ਟੈਕਨੋਲੋਜੀ ਪਾਰਟਨਰਸ਼ਿਪ ਪ੍ਰੋਸਪੈਰਿਟੀ। ਸੋ ਮੈਂ ਸਮਝਦਾ ਵੀ ਇਹ ਬੈਂਡ ਬੈਕਵਰਡ ਕਰਨ ਦੀ ਲਾਈਨ ਨਹੀਂ ਹੋਣੀ ਚਾਹੀਦੀ ਔਰ ਅਸੀਂ ਜਿਹੜਾ ਈਗਰਲੀ ਵੇਟ ਵੀ ਕਰ ਰਹੇ ਹਾਂ ਕਿ ਕੈਨੇਡੀਅਨ ਇਨਵੈਸਟੀਗੇਸ਼ਨ ਕਿੱਥੇ ਲੈ ਜਾਂਦੀ ਹੈ। ਪਰ ਕਿਉਂਕਿ ਅਸੀਂ ਕੰਟੈਕਸਟ 'ਚ ਗੱਲ ਕਰ ਰਹੇ ਹਾਂ S.Jai Shankar, ਜਿਹਦੇ ਬਾਰੇ ਅਕਸਰ ਹੁੰਦਾ ਹੈ ਕਿ ਉਹਦਾ ਤੁਸੀਂ ਮੂੰਹ ਦੇਖੋ ਤੇ ਕ੍ਰੋਨਿਕ ਕੌਨਸਟੀਪੇਸ਼ਨ ਹੁੰਦੀ ਹੈ ਜਿਵੇਂ ਹੋਈ। ਹੁਣ ਉਹਨੇ ਕੋਈ ਅੱਜ ਕੱਲ੍ਹ ਕਿਤਾਬ ਲਿਖਣ ਦਾ ਸੀਜ਼ਨ ਵੀ ਹੈ, ਜਿਵੇਂ ਅਜੇ ਬਿਸਾਰੀਆ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਸੀ ਪਾਕਿਸਤਾਨ 'ਚ, ਉਹਦੀ ਕਿਤਾਬ ਦਾ ਅਸੀਂ ਜ਼ਿਕਰ ਕੱਲ੍ਹ ਵੀ ਕੀਤਾ ਸੀ ਕਿ ਬਈ ਉਹਨੇ ਐਂਗਰ ਮੈਨੇਜਮੈਂਟ ਦੇ ਥੱਲੇ ਉਹ ਪਾਕਿਸਤਾਨ ਨੂੰ ਡਰਿਆ ਕਤਲ ਕੀ ਰਾਤ ਔਰ ਫਲਾਣਾ ਕਰ ਰਿਹਾ। ਹਾਲਾਂਕਿ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਡਿਵਾਈਨ ਹੈਂਡ ਇਨ ਗਾਰਡਿੰਗ ਔਰ ਗਾਈਡਿੰਗ ਬੋਥ ਦਾ ਨੇਸ਼ਨਸ ਕਰ ਰਿਹਾ। ਹੁਣ ਕੋਈ ਕਿਤਾਬ S.Jai Shankar ਦੀ ਰਮਾਇਣਾ ਇੰਸਪਾਇਰਡ, ਹੁਣ ਇਹਨੇ ਦੇਖੋ ਇੱਕ ਐਸੇ ਦੁਕਾਨਦਾਰ ਨੇ, ਇਹਨਾਂ ਨੂੰ ਲੱਗਦਾ ਵੀ 22 ਮਾਰਚ ਨੂੰ ਜਿਹੜਾ ਸਾਰਾ ਮੋਦੀ ਦਾ ਅਵਤਾਰ ਹੋਣਾ ਵਿਸ਼ਨੂੰ ਅਵਤਾਰ ਦੇ ਤੌਰ ਤੇ, ਹਾਂਜੀ 22 ਜਨਵਰੀ ਨੂੰ, ਸੋ ਉਸ ਨੂੰ ਇਹ ਕੈਸ਼ ਵੀ ਕਰਨਾ ਚਾਹੁੰਦੇ ਨੇ ਕਿ ਰਾਮਾਇਣ ਤੋਂ ਇਨਸਪਾਇਰ ਹੋਈ ਦੀ ਕਿਤਾਬ ਆ ਰਹੀ ਹੈ ਵਾਈ ਭਾਰਤ ਮੈਟਰਸ, ਉਹੀ ਝੂਠ ਵਿਸ਼ਵ ਗੁਰੂ ਔਰ ਫਲਾਣਾ ਟਿਮਕਾ। ਸੋ ਇਹ ਕਿਉਂਕਿ ਔਰ ਇਹਦੇ ਸੰਬੰਧੀ ਉਹਨੇ ਆਪਣੀ ਕਿਤਾਬ ਨਾਲ ਸੰਬੰਧਿਤ ਟਾਈਮਜ਼ ਆਫ ਇੰਡੀਆ ਦੇ 2 ਪ੍ਰੋਮੀਨੈਂਟ ਜਰਨਲਿਸਟ ਨੇ ਸਚਨ ਪ੍ਰਾਸ਼ਰ ਔਰ ਸਿਧਾਰਥ, ਉਹਨਾਂ ਨੂੰ 1-to-1 ਇੰਟਰਵਿਊ ਦਿੱਤਾ ਹੈ। ਹਾਲਾਂਕਿ ਇਹ ਗਲੋਬਲ ਰੇਂਜ ਕਵਰ ਕਰਦਾ ਹੈ, ਪਾਕਿਸਤਾਨ ਨਾਲ ਸੰਬੰਧ, ਗਲੋਬਲ ਪੋਲੀਟਿਕਸ, ਚਾਈਨਾ ਨਾਲ ਸੰਬੰਧ, ਨਹਿਰੂ ਈਰਾ, ਇਹ ਵੋ, ਪਰ ਕਿਉਂਕਿ ਮੈਂ ਇਹ ਸਾਰੇ ਨੂੰ ਅਜੇ ਡਿਟੇਲ ਦੇ ਨਾਲ ਔਰ ਮੈਂ ਇਨ ਪਾਰਟਸ ਇਹਨੂੰ ਡਿਸਕਸ ਕਰਾਂਗਾ। ਅੱਜ ਤਾਂ ਜਦੋਂ ਮੇਰੀ ਨਜ਼ਰ ਪਈ ਤੇ ਕਿਉਂਕਿ ਇਸ ਸਾਰੇ ਸਟੋਰੀ ਜਿਹੜੀ ਟਾਈਮਜ਼ ਆਫ ਇੰਡੀਆ ਨੇ ਕੀਤੀ ਹੈ ਉਹਦੀ ਹੈਡਲਾਈਨ ਉਹਨੇ ਕੈਨੇਡਾ ਫੋਕਸਡ ਰੱਖੀ, ਜਿਹੜੀ ਕੈਨੇਡਾ not US uses freedom of speech to justify extremism, ਜੈ ਸ਼ੰਕਰ। ਸੋ ਮੈਨੂੰ ਲੱਗਾ ਵੀ ਈਵਨ ਇਸ ਇੰਟਰਵਿਊ 'ਚ ਵੀ ਉਹਨੇ ਕੈਨੇਡਾ ਨੂੰ ਸਿੱਧਾ ਟਾਰਗੇਟ ਕੀਤਾ ਔਰ ਅਸੀਂ ਸਿੱਧੀ ਕੈਨੇਡਾ ਦੀ ਗੱਲ ਹੀ ਕਰਾਂਗੇ। ਔਰ ਉਹਦੇ 'ਚ ਉਹਨੇ ਕਿਹਾ ਜੀ ਭਾਰਤ ਤਾਂ ਵਿਸ਼ਵ ਮਿੱਤਰ ਬਣ ਗਿਆ ਕਿ ਭਾਰਤ ਜਿਹੜਾ ਹੈ ਉਹ ਦੁਨੀਆ ਦਾ ਦੋਸਤ ਹੈ। ਤੇ ਕੈਨੇਡਾ ਦੇ ਹਵਾਲੇ ਨਾਲ ਜਿਹੜੀ ਇਸ ਇੰਟਰਵਿਊ ਵਿਚਲਾ ਪਾਰਟ ਹੈ, ਦੂਸਰੇ ਜਿਵੇਂ ਮੈਂ ਕਿਹਾ ਵੀ ਬਾਕੀ ਇਸ਼ੂਜ਼ ਦੇ ਉੱਤੇ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਟਿੱਪਣੀ ਕਰਾਂਗੇ। ਔਰ ਉਸ ਦੇ ਵਿੱਚ ਉਹਨੇ ਇਸ ਨੂੰ ਕਿਹਾ ਕਿ ਵੀ ਦੇਅਰ ਇਜ਼ ਮਚ ਗ੍ਰੇਟਰ ਟੈਕਨੋਲੋਜੀ ਇੰਟਰਸਟ, ਇਨਵੈਸਟਮੈਂਟ ਐਂਡ ਬਿਜ਼ਨਸ ਇੰਟਰਸਟ, we are seen as less hostile with a better climate for investment. Still a lot of ਉਹ ਸਾਰਾ ਚੱਲ ਰਿਹਾ ਹੁਣ US and Canada. I'd say there are 2 differences. ਉਹਨੂੰ ਪੁੱਛਿਆ ਜਾਂਦਾ ਹੈ ਕਿ ਜੀ ਤੁਸੀਂ ਜਿਹੜਾ ਕੈਨੇਡਾ ਦੇ ਮਾਮਲੇ 'ਚ ਰਿਐਕਟ ਕਰਦੇ ਹੋ, ਅਮਰੀਕਾ ਨੇ ਜਦੋਂ ਤੁਹਾਡੇ ਤੇ ਚਾਰਜ ਲਾਇਆ ਤੇ ਉਦੋਂ ਤੁਸੀਂ ਭਿੱਜੀ ਬਿੱਲੀ ਬਣ ਗਏ। ਸੋ ਉਹਦੇ 'ਚੋਂ ਕਹਿ ਰਿਹਾ ਕਿ I'll say there are 2 differences and that is why I don't put the US and Canada in the same basket. ਕਿ 2 ਮਤਭੇਦ ਨੇ, ਇਸ ਲਈ ਮੈਂ ਅਮਰੀਕਾ ਔਰ ਕੈਨੇਡਾ ਦੀ ਦੋਨਾਂ ਨੂੰ ਇੱਕੋ ਟੋਕਰੀ 'ਚ ਨਹੀਂ ਪਾਉਂਦਾ। The first is when the Americans believed they had an issue whether their belief is validated or not, only the court can decide, they came to us and said, look, we have these concerns and we are sharing this with you and would like you to find out what is happening. The Canadians didn't do this. ਕਿ ਜੀ ਅਮਰੀਕਨਾਂ ਨੇ ਦੇਖੋ, ਅਮਰੀਕਨਾਂ ਨੇ ਤੁਹਾਨੂੰ ਕਦੋਂ ਕਿਹਾ ਬਈ, ਹਾਲਾਂ 1-to-1 ਤਾਂ ਤੁਹਾਨੂੰ ਜਸਟਿਨ ਟਰੂਡੋ ਨੇ ਵੀ ਕਿਹਾ, ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਗਈ 3 ਵਾਰ ਉੱਥੇ, 5 ਆਈਜ਼ ਕੰਟਰੀਜ਼ ਨੇ ਵੀ ਕਿਹਾ, ਉਹ ਤੁਹਾਨੂੰ ਯਕੀਨ ਨਹੀਂ ਹੋਇਆ। ਔਰ ਅਮਰੀਕਾ ਨੇ ਵੀ ਜਦੋਂ ਇੰਡਾਇਕਟਮੈਂਟ 29 ਨਵੰਬਰ ਨੂੰ ਫਾਈਲ ਕੀਤੀ ਉਦੋਂ ਤੁਹਾਨੂੰ ਆਇਆ ਉਹ ਦੈਟ ਹੈਜ਼ ਹੈਪਨਡ, ਅਸੀਂ ਵਿਲ ਸੀ ਦਾ ਇਨਕੁਆਇਰੀ। ਪਰ
ਜੇ ਤੁਸੀਂ ਝੂਠ ਹੀ ਬੋਲਣਾ ਹੈ ਔਰ ਬੇਸ਼ਰਮੀ ਨਾਲ ਬੋਲਣਾ ਹੈ, ਫਿਰ ਉਹ ਕਹਿ ਰਿਹਾ। ਸੈਕੰਡ ਪਹਿਲਾਂ ਕਹਿੰਦਾ ਜੀ ਪਹਿਲਾ ਡਿਫਰੈਂਸ ਤਾਂ ਇਹ ਹੈ, ਉਹਨੇ ਵੀ ਕਿਹਾ ਵੀ ਅਮਰੀਕਾ ਨੇ ਕਿਹਾ ਜੇ ਤਾਂ ਕੋਰਟ ਡਿਸਾਈਡ ਕਰੇਗਾ ਵੀ ਨਿਖਿਲ ਗੁਪਤਾ ਹੈ ਕਿ ਨਹੀਂ ਹੈ, ਪਰ ਉਹਨਾਂ ਨੇ ਸਾਨੂੰ ਜਿਹੜਾ ਹੈ ਉਹ ਇਵੇਂ ਗੱਲ ਕੀਤੀ। ਸੈਕੰਡ, the US does not justify these separatist, terrorist, extremist activities in the name of freedom of speech. We have seen the US taking a much firmer position on misuse of freedoms than we have seen Canada take. ਹੁਣ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੋ ਸਕਦਾ। ਜਿੰਨੀ ਪਾਵਰਫੁਲ ਅਮਰੀਕਾ ਦੀ ਫਸਟ ਅਮੈਂਡਮੈਂਟ ਹੈ, ਉਹਨਾਂ ਕੈਨੇਡਾ ਦੇ ਚਾਰਟਰ ਆਫ ਰਾਈਟਸ ਦੇ ਵਿੱਚ ਹੱਕ ਨਹੀਂ ਹੈ। ਕੈਨੇਡਾ ਦੇ ਵਿੱਚ ਕਿਸੇ ਅਖਬਾਰ 'ਚ ਕਿਸੇ ਬਾਰੇ ਕੁਝ ਛਪ ਗਿਆ, ਤੁਸੀਂ ਕੋਰਟ 'ਚ ਚਲੇ ਗਏ, ਮੈਜੋਰਿਟੀ ਟਾਈਮ ਕਨਵਿਕਸ਼ਨ ਹੋ ਜਾਂਦੀ ਹੈ, ਉਹਨੂੰ ਅਖਬਾਰ ਨੂੰ ਹਰਜਾਨਾ ਦੇਣਾ ਪੈਂਦਾ। ਅਸੀਂ ਚੜ੍ਹਦੀ ਕਲਾ ਅਖਬਾਰ ਵੇਲੇ 2 ਵਾਰ ਹਰਜਾਨੇ ਦਿੱਤੇ ਹੋਏ ਨੇ। ਅਮਰੀਕਾ 'ਚ ਕਿਉਂਕਿ ਉੱਥੇ ਉਸ ਲੈਵਲ ਦੀ ਫਰੀडम ਆਫ ਐਕਸਪ੍ਰੈਸ਼ਨ ਨਹੀਂ ਹੈ। ਅਮਰੀਕਾ 'ਚ ਫਸਟ ਅਮੈਂਡਮੈਂਟ ਦੇ ਥੱਲੇ ਤੁਸੀਂ ਅਮਰੀਕਨ ਝੰਡਾ ਵੀ ਸਾੜ ਸਕਦੇ ਹੋ, ਕਿਸੇ ਵੀ ਮਜ਼ਹਬੀ ਕਿਤਾਬ ਨੂੰ ਦੀ ਵੀ ਬੇਹੁਰਮਤੀ ਕਰ ਸਕਦੇ ਹੋ ਤੁਸੀਂ। ਉਹ ਨਸਲਵਾਦੀ ਜਿਹੜੇ ਨੇ ਵਾਈਟ ਰੇਸਿਸਟ, ਉਹ ਆਪਣੀਆਂ ਹੁੱਡੀਆਂ ਪਾ ਕੇ ਪ੍ਰੋਟੈਸਟ ਵੀ ਕਰ ਸਕਦੇ ਨੇ। ਅਸੀਂ ਖਾਲਿਸਤਾਨ ਦੇ ਉੱਤੇ ਪ੍ਰੋਟੈਸਟ ਵੀ ਕਰ ਸਕਦੇ ਹਾਂ, ਰੈਲੀ ਵੀ ਕਰ ਸਕਦੇ ਹਾਂ, ਉਹਨਾਂ ਦਾ ਝੰਡਾ ਵੀ ਸਾੜ ਸਕਦੇ ਹਾਂ। ਦੂਜਾ, ਔਰ ਇਹ ਝੂਠ ਕਹਿ ਰਿਹਾ ਕਿ ਜੀ ਦੇਖੋ ਕੈਨੇਡਾ ਨੇ ਬਹੁਤ ਰਿਆਇਤ ਦਿੱਤੀ ਹੋਈ ਹੈ ਸੈਪਰੇਟਿਸਟ ਔਰ ਦੂਜਿਆਂ ਨੂੰ, ਅਮਰੀਕਾ ਜਿਵੇਂ ਨਹੀਂ। ਔਰ ਉਹ ਕਹਿ ਰਿਹਾ the US does not justify these separatist, terrorist, extremist activities in the name of freedom of speech. ਅਮਰੀਕਾ ਤੋਂ ਵੱਡੀ ਫਰੀडम ਆਫ ਸਪੀਚ ਕਿਤੇ ਨਹੀਂ ਹੈ। ਫਸਟ ਅਮੈਂਡਮੈਂਟ ਵਰਗੀ ਕੋਈ ਚੀਜ਼ ਦੁਨੀਆ ਦੇ ਕਿਸੇ ਕਨਸਟੀਟਿਊਸ਼ਨ 'ਚ ਨਹੀਂ ਹੈ। ਫਿਰ ਉਹ ਕਹਿ ਰਿਹਾ ਕਿ ਵੀ ਅਸੀਂ US ਨੇ ਬੜੀ ਫਰਮ ਪੋਜੀਸ਼ਨ ਲਈ, ਦੱਸੋ ਜੀ ਕਿਹੜੀ ਫਰਮ ਪੋਜੀਸ਼ਨ ਲਈ ਉਹਨਾਂ ਨੇ? ਕਿ ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਨੂੰ ਬੈਨ ਕਰ ਦਿੱਤਾ ਹੈ, ਕਿ ਉਹਨਾਂ ਨੇ ਖਾਲਿਸਤਾਨ ਦੀਆਂ ਰੈਲੀਆਂ ਬੈਨ ਕੀਤੀਆਂ ਨੇ। ਅੱਜ ਜਿੱਦਣ ਮੋਦੀ ਔਰ ਬਾਈਡਨ ਮਿਲ ਰਹੇ ਸੀ, ਅਸੀਂ 200 ਗਜ਼ ਦੀ ਦੂਰੀ 'ਤੇ ਜਦੋਂ ਉਹਨੂੰ ਗਾਰਡ ਆਫ ਆਨਰ ਦੇ ਰਹੇ ਸੀ, ਉਹਦੇ ਕੰਨਾਂ 'ਚ ਵੀ ਖਾਲਿਸਤਾਨ ਜ਼ਿੰਦਾਬਾਦ ਔਰ ਇੰਡੀਆ ਮੁਰਦਾਬਾਦ ਪੈ ਰਿਹਾ ਹੋਗਾ। ਅੰਟਿਲ ਦਾ ਲਾਸਟ ਪੋਸਟ ਅਸੀਂ ਗਏ ਹੋਏ ਸੀ। ਉਸ ਤੋਂ ਇੱਕ ਦਿਨ ਪਹਿਲਾਂ ਕੈਪੀਟਲ ਹਿੱਲ ਦੇ ਉੱਤੇ ਉਹ ਕਾਂਗਰਸਮੈਨਾਂ ਦੀਆਂ ਚਿੱਠੀਆਂ ਹੋਣ, ਉਹਨਾਂ ਦਾ ਉੱਥੇ ਫੰਕਸ਼ਨ ਹੋਏ। ਫਿਰ ਉਹ ਕਹਿ ਰਿਹਾ ਕੈਨੇਡਾ ਹੈਜ਼ ਆਲਸੋ ਔਨ ਓਕੇਸ਼ਨਸ ਵੈਰੀ ਓਪਨਲੀ ਇੰਟਰਫੀਅਰਡ ਇਨ ਆਵਰ ਪੋਲੀਟਿਕਸ, ਕਿ ਜੀ ਸਾਡੀ ਰਾਜਨੀਤੀ 'ਚ ਵੀ ਉਹਨੇ। ਵੀ ਆਲ ਰਿਮੈਂਬਰ ਇਵੈਂਟਸ ਇਨ ਪੰਜਾਬ। ਆਈ ਥਿੰਕ ਦ ਓਨਲੀ ਪ੍ਰਾਈਮ ਮਿਨਿਸਟਰ ਇਨ ਦ ਵਰਲਡ who publicly commented on it was the Canadian Prime Minister. I'd say we have apples and oranges here and I had not mixed up the two. ਕਿ ਕੈਨੇਡਾ ਔਰ ਅਮਰੀਕਾ ਇਵੇਂ ਨੇ ਜਿਵੇਂ ਐਪਲਸ ਐਂਡ। ਹੁਣ ਉਹ ਜਿਹੜੀ ਪੰਜਾਬ ਦੇ ਹਵਾਲੇ ਨਾਲ ਗੱਲ ਕਰ ਰਿਹਾ ਹੈ, ਝੂਠਾ ਸਿਰੇ ਦਾ ਬਿਮਾਰ ਆਦਮੀ, ਉਹ ਫਾਰਮਰ ਮੂਵਮੈਂਟ ਦੀ ਗੱਲ ਕਰ ਰਿਹਾ ਕਿ ਭਾਈ ਉਹਦੇ 'ਚ ਜਸਟਿਨ ਟਰੂਡੋ ਨੇ ਕਿਹਾ ਕਿ ਭਾਈ ਉਹਨਾਂ ਨੂੰ ਪੀਸਫੁਲ ਅਸੈਂਬਲੀ ਦਾ ਹੱਕ ਹੈ, ਕਿਉਂਕਿ ਜੋ ਤੁਸੀਂ ਹਰਿਆਣੇ 'ਚ ਕੀਤਾ, ਸੜਕਾਂ ਪੱਟੀਆਂ, ਬੁਲਡੋਜ਼ਰ ਲਾ ਕੇ ਕੀਤਾ, ਰੋਕਿਆ, ਵਾਟਰ ਕੈਨਨਸ ਯੂਜ਼ ਕੀਤੀਆਂ, ਉਹਨੇ ਕਦੇ ਵੀ ਵਿਦਨ ਜੋ ਚੱਲ ਰਿਹਾ ਉਹਦੇ ਬਾਰੇ ਉਹਦਾ ਕੋਈ ਕਮੈਂਟ ਨਹੀਂ ਸੀ। ਪਰ ਇਹ ਕਹਿ ਰਿਹਾ ਦੇਖੋ ਜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਸਾਡੀ ਪਾਲਿਸੀ ਮੈਟਰ ਦੇ ਵਿੱਚ ਤੇ ਉੱਤੇ ਕਮੈਂਟ ਕੀਤਾ। ਹਾਲਾਂ ਫੈਕਟ ਇਹ ਹੈ ਕਿ ਅਮਰੀਕਾ ਦੇ ਕਿੰਨੇ ਕਾਂਗਰਸਮੈਨਾਂ ਨੇ, ਕਿੰਨਿਆਂ ਨੇ ਹੋਰ ਇਸ ਦੇ ਉੱਤੇ ਟਿੱਪਣੀ ਕੀਤੀ, ਬ੍ਰਿਟਿਸ਼ ਪਾਰਲੀਮੈਂਟ ਵਾਲਿਆਂ ਨੇ ਕੀਤੀ। ਲੇਕਿਨ ਜੇ ਤੁਸੀਂ ਨਫ਼ਰਤ ਵੀ ਪਾਲਣੀ ਹੈ ਤੇ ਆਪਣੇ ਲੋਕਾਂ ਨੂੰ ਜਸਟੀਫਾਈ ਵੀ ਕਰਨਾ ਹੈ। ਫਿਰ ਉਹਨੇ ਕਿਹਾ ਜੀ one possible irritant in ties with US could be the lobby of political correctness which has a different world view and wants to promulgate it as if it is truth. These people have their ਉਹ ਸਾਰਾ ਅੱਗੋਂ ਨੇ ਜਿਹੜੀ ਡਿਪਲੋਮੈਟਿਕ ਜ਼ਬਾਨ ਦੇ ਨਾਲ ਆਪਣੇ ਝੂਠ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਦੋਨੋਂ ਪਾਸੇ ਅਸੀਂ ਦੇਖ ਰਹੇ ਹਾਂ ਵੀ ਸਿਰੇ ਦਾ ਝੂਠ ਹੈ, ਕਿਉਂਕਿ ਨਾ ਤਾਂ ਅਮਰੀਕਾ ਨੇ ਕੋਈ ਖਾਲਿਸਤਾਨੀ ਐਕਟੀਵਿਟੀਜ਼ 'ਤੇ ਕਦੇ ਰੋਕ ਲਾਈ ਹੈ, ਰਾਦਰ ਅਸੀਂ ਵਿਦ ਮਚ ਮੋਰ ਫਰੀडम ਅਮਰੀਕਾ ਦੇ ਵਿੱਚ। ਇੱਕ ਪਾਸੇ ਉਹੀ ਇਹਨਾਂ ਦਾ ਹੈਡ ਅਜੀਤ ਡੋਵਲ CIA ਨੂੰ ਕਹਿ ਰਿਹਾ ਹੈ ਕਿ ਜੀ ਗੁਰਪਤਵੰਤ ਪੰਨੂ ਤੁਹਾਡਾ ਐਸੈਟ ਹੈ, ਔਰ ਉਹਨਾਂ ਦਾ ਮੀਡੀਆ ਇਹ ਕਹਿ ਰਿਹਾ ਜੀ ਅਮਰੀਕਾ ਹੀ ਸਪੋਰਟ ਕਰ ਰਿਹਾ ਖਾਲਿਸਤਾਨ ਨੂੰ। ਪਰ ਇਹ ਹੁਣ ਤੁਸੀਂ ਡਰ ਵੀ ਦੇਖੋ ਬੈਠਾ, ਇਹ ਕਹਿ ਰਿਹਾ ਨਾ ਅਮਰੀਕਾ ਫੇਅਰ ਹੈ। ਦੇਖੋ ਅਮਰੀਕਾ ਸੈਪਰੇਟਿਸਟ ਦੀ ਹਮਾਇਤ ਕੈਨੇਡਾ ਕਰਦਾ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ, ਔਰ ਕਹਿ ਰਹੇ ਐਪਲ ਐਂਡ ਔਰੇਂਜਸ ਨੇ ਕਿ ਜੀ ਇਹ ਇਹਨਾਂ ਦਾ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਪਰ ਦੇਖੋ ਆਗੇ ਆਗੇ ਦੇਖੋ ਹੋਤਾ ਹੈ ਕਿਆ। ਪਰ
ਇਸ ਤੋਂ ਤੁਸੀਂ ਦੇਖੋ ਕਿ ਵੀ ਲਗਾਤਾਰਤਾ ਨਾਲ ਜਸਟਿਨ ਟਰੂਡੋ ਦੇ ਖਿਲਾਫ ਇਹ ਜ਼ਹਿਰ ਉਗਲਣਾ ਇਹਨਾਂ ਦਾ ਜਾਰੀ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।